मैं यकीन करो एवे हुण आवे ना जी जी जिस घोड़ी ते बैठा है मैं ओदी पूछ ना पटाका ना बनना फिर कहना पूछ ना कोई मुंह नहीं लाਉਂਦਾ ਤੇ ਤੂੰ ਬਹਿ ਜਾ ਆਰਾਮ ਨਾਲ ਤੂੰ ਉਸ ਗਲੀ ਲੰਘਿਆ ਤੇ ਮੈਂ ਲੱਤ ਤੇਰੀ ਨਾ ਤੋੜ ਕੇ ਦੋ ਟੋਟੇ ਕਰ ਦਾਂਗਾ ਇਹ ਲੱਤ ਟੁੱਟਣੀ ਨਹੀਂ ਹੋਏ ਚ ਸਰੀਆ ਹੀ ਪੁੱਤਰ ਤਵੇ ਵਾਲਾ 버ਗਰ ਜਿਹੜਾ ਉਹਨੂੰ ਮੈਂ ਖਵਾ ਛੱਡਿਆ ਨਾ ਕੋਈ ਦੁਨੀਆ ਤੇ ਖਵਾ ਕੇ ਦੇਖੇ ਕਮਾਈ ਦਾ ਲਾਲ ਆਵੇ ਤੇ ਸਹੀ ਮੈਦਾਨ ਚ ਉਹ ਤੇਰੇ ਹੱਥੋਂ ਉਹ ਤੂੰ ਤੇ ਖੁਦ ਤਵਾ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਏ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ। ਸੋ ਇਹ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਕੈਂਡੀ ਬਾਕਸ ਚੋਂ ਰੱਜੋ ਕੇ دیਵਾਨੇ ਇਹਦਾ ਟਾਈਟਲ ਆ। ਇਹਦੇ ਚ ਹਰੂਨ ਰਫੀਕ ਤੁਹਾਨੂੰ ਪਤਾ ਆਲਵੇਜ਼ ਉਹ ਐਂਕਰ ਨੇ ਤੇ ਗੋਗਾ ਤੇ ਸਲੀਮ ਅਲਵਿਲਾ ਦੋਵੇਂ ਦੇ ਵਿੱਚ ਇੱਕ ਵਾਰੀ ਫੇਰ ਆਏ ਨੇ ਧਮਾਲ ਕਰਨ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ ਸਾਡੀ ਵੀਡੀਓ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਲਿਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਤੇ ਵੀਡੀਓ ਆਖਰ ਤੱਕ ਜ਼ਰੂਰ ਦੇਖਿਆ ਕਰੋ। ਸਾਡੀ ਹਰ ਇੱਕ ਅਪਡੇਟ ਦੇਖਣ ਵਾਸਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਹਰ ਇੱਕ ਅਪਡੇਟ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਆਜੋ ਚੱਲਦੇ ਹਾਂ ਵੀਡੀਓ ਵੱਲ ਨੂੰ, ਫਿਰ ਦੇਖਦੇ ਹਾਂ ਗੋਗਾ ਤੇ ਸਲੀਮ ਕੀ ਗੱਲਬਾਤ ਕਰਦੇ ਨੇ। अस्सलाम वालेकुम नाज़रीन, वेलकम टू कैंडी बॉक्स। दोस्तों आज फिर मेरे पास दो ऐसे शख्स आए हैं। ਅੱਜ ਸਟੂਡੀਓ ਚੇਂਜ ਲੱਗਦਾ ਚੇਂਜ ਕੀਤਾ ਸਟੂਡੀਓ का एक मसला ऐसा है कि जिसमें मुझे समझ नहीं आ रही कि उन्हें क्या समझाऊं, कैसे मनाऊं, क्या बताऊं। दोनों एक ही मोहल्ले में रहते हैं और मोहल्ले की एक ही खातून से दोनों प्यार करते हैं, शादी करना चाहते हैं। तो आइए इनसे बात करते हैं कि मसला रज्जो दे किस दीवाने। चाहिए इससे पहले कि नौबत ज़्यादा बढ़ जाए। अस्सलाम वालेकुम। ਵਾਲੇकुम सलाम ਭਾਈ ਕੀ ਹਾਲ ਠੀਕ ਹੋ? मैं भाई बिल्कुल ठीक ठाक हूँ, आप सुनाएं जी। ਇਹਨੂੰ ਹਾਂਜੀ ਤੁਸੀਂ ਠੀਕ ਕਿਉਂ ਠਾਕ ਬੁਲਾ ਸ਼ੁਕਰ ਲਿਆ? ਹੈ। ਇਹਨੂੰ ਕਿਉਂ ਬੁਲਾ ਲਿਆ? नहीं था बुलाना, चल लो ਚੱਲ आप ही है वो नहीं हमने तो बुलाया था, एक तो बिल्लू थे आप, ਬਿੱਲੂ ਭਾਜੀ ਮੇਰਾ एक आशिक को बुलाया। ਆਸ਼ਿਕ ਵੈਸੇ ਨਾ ਇਹਨਾਂ ਦੇ ਇੱਕ ਗੱਲ ਨੋਟਿਸ ਕੀਤੀ ਜਾਵੇ ਕਿ ਉਹ ਹਿੰਦੀ 'ਚ ਗੱਲ ਕਰਦੇ ਨੇ, ਉਰਦੂ ਕਹਿੰਦੇ ਨੇ, ਹਿੰਦੀ ਨੂੰ ਇਹ ਉਰਦੂ ਕਹਿੰਦੇ ਨੇ, ਉਰਦੂ 'ਚ ਗੱਲ ਕਰਦੇ ਨੇ ਪਰ ਇਹ ਪੰਜਾਬੀ 'ਚ ਹੀ ਗੱਲ ਕਰਦੇ ਪੰਜਾਬੀ ਨੇ। ਚ ਕਿਉਂ ਪੰਜਾਬ ਦੇ ਨਾ ਪੰਜਾਬੀ ਚ ਗੱਲ ਕਰਦੇ ਇਹਨਾਂ ਨੇ ਕਦੀ ਵੀ ਉਰਦੂ 'ਚ ਗੱਲ ਨਹੀਂ ਕੀਤੀ, ਵਿੱਚ ਕਦੀ ਕਰ ਲੈਂਦੇ ਨੇ ਬਟ ਮੋਸਟਲੀ ਇਹਨਾਂ ਨੇ ਪੰਜਾਬੀ ਨੂੰ ਪ੍ਰੈਫਰੈਂਸ ਦਿੰਦੇ ਨੇ। ਇਹਨਾਂ ਨੂੰ ਪਤਾ ਹੈ ਕਿ ਸਾਡੀ ਸਾਰੀ ਆਡੀਅנס ਸਾਨੂੰ ਸਾਰੇ ਚਾਹਣ ਵਾਲੇ ਪੰਜਾਬੀ ਨੇ ਤੇ ਪੰਜਾਬੀ ਹੀ ਬੋਲਦੇ ਨੇ। ਇਹ ਗੱਲ ਬਹੁਤ ਵਧੀਆ ਹੈ। ਦਾ ਨਾਂ ਆਸ਼ਿਕ ਹੈ ਤੇ ਕੰਮ ਵੀ ਉਹ ਕਰ ਰਿਹਾ। अच्छा अच्छा अच्छा, तो आशिक आप क्या काम करते हैं? ਮੈਂ ਵੈਸੇ ਤੇ ਬਿਜਲੀ ਦਾ ਕੰਮ ਕਰਦਾ ਜੀ ਆਸ਼ਕ। वैसे ही काम करीदा बेटा। और ਵੈਸੇ ਹੀ ਕੰਮ ਕਰਦਾ, ਪੈਸੇ ਨਹੀਂ ਲੈਂਦਾ। और आप क्या काम करते हैं? ਮੇਰਾ ਭਾਈ ਰੰਗ ਦਾ ਕੰਮ ਹੈਗਾ, ਵੱਡੇ ਵੱਡੇ ਠੇਕੇ ਲਈਦੇ ਨੇ ਸਾਡੇ। यार तुसी दोवें अपने काम देखो ते अपने काम देखो ਆਪਣਾ ਕੰਮ ਦੇਖੋ ਤੇ ਆਪਣਾ यार, हुनर हाथ च रखो। ਮੈਨੂੰ ਰੋਟੀ ਨਹੀਂ ਖਵਾ ਸਕਦਾ, ਜਿਹਨੂੰ ਮੈਂ ਇਸ਼ਕ ਕਰਨਾ ਮੈਂ 2 ਟਾਈਮ ਦੀ ਉਹਨੂੰ ਰੋਟੀ नहीं दे सकता। अच्छा, मैं चाहता ये हूँ कि आप उनका नाम जो है ना कुछ बदल के रख लें, कोई बदल के नाम दे दें उन्हें। क्या नाम, हम उन्हें रजो कह लें? ਰੱਜੋ चले हम रजो है कह ही लेते रज्जो। हैं, ताकि किसी का नाम ਤੁਸੀਂ भी ना- ਕਦ ਨਹੀਂ ਕਹਿ ਲੋ। उसकी वजह ये कि हम ऑनर उनका नाम नहीं ना लेते, तो रज्जो ही रज्जो उसी कहते रज्जो हैं। कह देते हैं, रज्जो जानू कह देते हैं हम। ਨਹੀਂ ਜਾਨੂ ਕਿ ਮੇਰਾ ਕ੍ਰੈਸ਼ ਹੈ, क्या है क्या? ਮੇਰਾ ਕ੍ਰੈਸ਼। अच्छा, बजरी का भी काम है अपना? ਤੂੰ ਕਹਿੰਦੇ ਨਹੀਂ ਹੁੰਦੇ ਪੜ੍ਹੇ ਲਿਖੇ ਲੋਕ ਇਹ ਮੇਰਾ क्रश यार। ਮੈਂ ਕਰਸ਼ ਕਿਹਾ ਨਾ ਤੇ ਮੈਨੂੰ ਨਾ ਉਹ ਜਿਹੜਾ ਕਰੈਸ਼ਰ ਯਾਦ ਆ ਗਿਆ। Crasher। ਕਰੈਸ਼ਰ ਨਹੀਂ ਸੁੱਟਦੇ ਹੁੰਦੇ ਜਦੋਂ ਘਰ ਬਣਾਉਂਦੇ ਆ ਨੇ, ਵੀ ਕ੍ਰੈਸ਼ਰ ਕਰੈਸ਼ਰ। ਕ੍ਰਸ਼ ਸਾਰਾ ਸਰੋਦੇ ਆਉਂਦਾ ਵਾ, ਤੂੰ ਇੱਥੇ ਰਹਿਣਾ ਲਾਹੌਰ ਚ, ਏਡਾ ਕ੍ਰਸ਼ ਨਾ ਕਰ। अच्छा आप लड़े ना, देखिए मैं घबरा जाता हूँ, आप दोनों लड़े ना, आप तसल्ली से पहले बताएं। ਸਰ ਮੈਂ ਇਸ਼ਕ ਕਰਦਾ ਰੱਜੋ ਦੇ ਨਾਲ। ਤੇਰਾ ਨਾਂ ਆਸ਼ਿਕ ਹੈ। अच्छा जी, आप इश्क करते हैं उनसे, ਹਾਂਜੀ आप ते उस पूरा इश्क के शके। लिए क्या कर सकते हैं? ਸਰ ਮੈਂ ਕਿਹੜੀ ਰਿਕੁਆਇਰਮੈਂਟ ਆ ਜਿਹੜੀ ਉਹਦੀ ਪੂਰੀ ਨਹੀਂ ਕਰ ਰਿਹਾ ਉਹ ਇਹ मैं बता देता हूँ, खुश शक्ल होना, हाँ खुश जी। मिजाज होना, खुशगुलू होना, ਪੜਾ ਲਿਖਾ ਹੋਣਾ। पढ़ा लिखा होना, अमीर होना, ये ख्वाहिशात आप पूरी नहीं कर सकते। ਨਹੀਂ ਸਰ ਤੁਸੀਂ ਅੱਗੋਂ ਦੱਸਣ ਲੱਗ ਪਏ ਆ। ਦੱਸਣ ਲੱਗ ਪੈਂਦਾ ਵਾ ਅਗਲੇ ਨੂੰ ਵੀ ਆ ਦਸੀਦਾ ਹੁੰਦਾ ਹੈ, ਦਸੀਦਾ ਹੁੰਦਾ ਹੈ ਪੁੱਤਰ। अच्छा जी, आप बताएं आप क्या कर सकते हैं? ਮੈਂ ਉਹਦੀ ਖਾਤਰ ਜੀ ਸਾਰੀ ਜ਼ਿੰਦਗੀ ਕੁਆਰਾ ਫਿਰ ਸਕਦਾ। ਮੈਨੂੰ ਤੇ ਉਹਨਾਂ ਇੰਨਾ ਕਿਸ਼ਕ ਹੈਗਾ ਨਾ तो ਜੀ। फिर तो लड़ाई खत्म हो ਫਿਰ ਤਾਂ गई, लड़ाई खत्म खत्म करना हो गई। भैया। आप सारी जिंदगी हमारे फिर आप शादी कर लेंगे। ਇਹ ਸ਼ਾਦੀ ਕਰੇ ਮੈਂ ਇਹਦੀਆਂ ਦੇਗਾਂ 'ਚ ਰੇਤ ਨਾ ਪਾ ਦਿਆਂ। बड़े खतरनाक ਸ਼ਹਿਰੀ ਦੇ ਵਿੱਚ ਤਾਂ ਮੈਂ ਹਾਰ ਤੋੜ ਕੇ ਨਾ ਦੌੜਾਂ ਤੇ ਫੇਰ ਕਹਿਣਾ ਤੁਸੀਂ ਤੇ ਇਹਦਾ ਮੈਂ ਕੁੱਲਾ ਹੀ ਐਜ਼ ਕਰਕੇ ਉਡਾ ਦਿਆਂਗਾ, ਯਕੀਨ ਕਰੋ। यार, ये बड़ा ਉਹ खतरनाक। ਯਾਰ ਕਿਹੜਾ ਆਹੋ। ਮਸਹਿਰੀ ਤੱਕ ਇਹਨੂੰ ਦੁੱਧ ਜਿੰਨੇ ਪਿਆਉਣਗੇ ਮੈਂ ਥੱਲੋਂ ਹੱਥ ਮਾਰ ਦਿਆਂਗਾ। ਸਾਰਾ ਦੁੱਧ ਇੱਥੇ ਡੁੱਲੇਗਾ। ਤਗੜਾ ਖਤਰਨਾਕ ਬੰਦਾ ਬਈ। ਇਹ ਦੁੱਧ ਪਿਆਈ ਦੀ ਇਹਦੀ ਰਸਮ ਜੁੱਤੀ ਲਕਾਵਾਂਗਾ ਮੈਂ ਤੇ ਲੱਭੇਗਾ ਫਿਰ ਇਹ। ਸਾਲ ਹੀ ਬਣੇਗਾ ਫਿਰ। ਮੈਂ ਹਰੂਨ ਸਾਹਿਬ ਉਹ ਕੰਮ ਕਰਨੇ ਨੇ ਮੇਰੇ ਤੇ 100 ਪਰਚਾ ਹੋ ਜਾਣਾ। क्या करो? ਮੈਂ ਯਕੀਨ ਕਰੋ ਐਵੇਂ ਹੁਣ ਆਵੇ ਨਾ जी जी।
ਜਿਸ ਘੋੜੀ ਤੇ ਬੈਠਾ ਹੋਇਆ ਮੈਂ ਉਹਦੀ ਪੂਛ ਨਾਲ ਪਟਾਕਾ ਨਾ ਬੰਨਾ ਤੇ ਫੇਰ ਕਹਿਣਾ पूछना पटाखा तुमसे पटाखा बंद हो गए यार, बड़ा खतरनाक आदमी ਮੈਂ है। ਕਹਿੰਦਾ ਉਹ ਜਿਸ ਮਸਹਿਰੀ ਚ ਬਹਿ ਗਈ ਮੈਂ ਬਲੈਕ ਰੰਗ ਕਰ ਦਿਆਂਗਾ ਉੱਥੇ। ਇਹ ਵੀ ਬਲੈਕ ਉਹ ਵੀ ਬਲੈਕ ਉਹ ਲੱਭੇ ਤੈਨੂੰ ਮਸਹਿਰੀ ਤੱਕ ਆਉਣ ਕਿੰਨੇ ਦੇਣਾ ਵਾ ਸਮਝਦਾ ਨਾ ਰੰਗ ਵਾਲਾ ਜਿੱਥੇ ਮਰਜ਼ੀ ਜਾ ਸਕਦਾ जितने मर्जी यार, ये क्या रंग वाला- लिखा हुआ है? रंग वाला जितने मर्जी। ਭਾਜੀ ਲੋਕ ਆਪ ਖੁਦ ਬੁਲਾਉਂਦੇ ਨੇ ਕਿ ਭਾਈ ਨਾ ਦੇਖੋ ਜਰਾ ਚੈੱਕ ਕਰੋ ਰੰਗ ਵਾਲਾ ਦੂਲਨ ਦਾ ਮਾਮਾ ਵਾ ਵੀ ਜਿੱਥੇ ਮਰਜ਼ੀ ਫਿਰ ਸਕਦਾ ਤੂੰ ਉਹਦਾ ਮਾਮਾ ਹੈ ਹਾਂ ਤੂੰ ਕਾਹਦੇ ਨਾਲ ਉਹਦਾ ਇਸ਼ਕ ਕਰਨਾ ਤੂੰ ਕਾਹਦੇ ਨਾਲ ਕਰੀਦਾ ਵਾ ਮੈਂ ਆਪਣੇ ਤੈਨੂੰ ਸੂਪ ਨਾਲ ਬਰਾਰੀ ਕਰਦਾ। ਚ ਕੋਈ ਮੂੰਹ ਨਹੀਂ ਲਾਉਂਦਾ ਤੇ ਤੂੰ ਬਹਿ ਜਾ ਆਰਾਮ ਨਾਲ ਤੂੰ ਉਸ ਗਲੀ ਬੈਠਾ ਲੰਘਿਆ ਹੀ ਤੇ ਆ। ਮੈਂ ਲੱਤ ਤੇਰੀ ਨਾ ਤੋੜ ਕੇ 2 ਟੋਟੇ ਕਰ ਦਾਂਗਾ ਇਹ ਲੱਤ ਟੁੱਟਣੀ ਨਹੀਂ ਹੋਏ ਚ ਸਰੀਆ ਹੀ ਪੁੱਤਰ सर यार क्यों? ਮੈਂ ਡਿੱਗ ਪਿਆ ਸੀ ਭਾਂ ਘੋੜੀ ਤੋਂ ਉੱਤੋਂ ਰੰਗ ਕਰ ਰਿਹਾ ਸੀ ਉਹ ਥੱਲੋਂ ਖਿਸਕ ਗਈ ਫਿਰ अच्छा तो ये टूट नहीं सकती ਤੋੜ ਨਹੀਂ ਸਕਦਾ ਵੱਧ ਤੋਂ ਵੱਧ ਵਿੰਗੀ ਕਰ ਸਕਦਾ ਜੇ यार मैं सच्चा आदमी है, ज्यादा से ਵਿੰਗੀ ਉਹ ਵਿੰਗੀ ਆਰੀਆਂ ਮੁੱਕ ਨਹੀਂ ਗਈਆਂ ਲੋਹੇ ਦੇ ਬਲੇਡ ਦੁਨੀਆ ਤੋਂ ਮੁੱਕ ਨਹੀਂ ਗਏ ਬਹਿ ਕੇ ਕੱਟਾਂਗਾ ਪੂਰਾ ਇੰਜਨ ਐ ਚੱਲੇਗਾ ਓਏ ਤੂੰ ਮੇਰੀ ਲੱਤ ਕੱਟ ਇੱਥੇ ਮੇਰੇ 6 ਭਰਾ ਹੋਰ ਨੇ ਤੂੰ ਉਹਦੇ ਨਾਲ ਵਿਆਹ ਕਰ ਜਾਵੇਂ ਉਹ ਯਕੀਨ ਕਰਕੇ ਆ ਕੇ ਤੇ ਇੰਜ ਕਰਕੇ ਜਿੱਥੇ ਤੂੰ ਸੋਚ ਲਾਉਂਦਾ ਹੈਗਾ ਪਿੱਛੋਂ ਤਾਰਾਂ ਲਾ ਦੇਣਗੇ ਇਹ ਫਿਰ ਪਟਾਕੇ ਪੈਣਗੇ ਇਹਦੇ ना करें यार, पटाखे ना, ना, ये ਤੂੰ बहुत ਪੁੱਤਰ ਗਿੱਜੇ ਆ ਬਿਜਲੀ ਦਾ ਅਸੀਂ ਗਿੱਜੇ ਰੰਗ ਦੇ ऐसे गल सही है कि यार वो रंग का ਉਹ ਤੈਨੂੰ ਘਰ ਦੇ ਲਾਗੇ ਕਿੰਨੇ ਆਉਣ ਦੇਣਾ ਰੰਗ ਦੇ ਇਸ਼ਕ ਮੈਂ ਕਰਦਾ ਵਾਂ ਰੂਮ ਸਾਹਿਬ ਤਵੇ ਵਾਲਾ 버ਗਰ ਜਿਹੜਾ ਉਹਨੂੰ ਮੈਂ ਖਵਾ ਛੱਡਿਆ ਨਾ ਕੋਈ ਦੁਨੀਆ ਤੇ ਖਵਾ ਤਵੇ ਕੇ ਵਾਲਾ ਦੇਖੇ ਕਮਾਈ ਦਾ ਲਾਲ ਆਵੇ ਤੇ ਸਹੀ ਮੈਦਾਨ ਚ ਉਹ ਤੇਰੇ ਹੱਥੋਂ ਉਹ ਤੂੰ ਤੇ ਖੁਦ ਤਵਾ ਹੈ। ਤੇਰੇ ਹੱਥ ਤਵੇ ਯਕੀਨ ਕਰੋ ਭਾਈ ਕਿੱਥੇ ਯਾਰ ਐਸੇ ਨਾ ਕਹੇ, ਮੁਝੇ ਕਿੱਥੇ ਬੜਾ ਬਦਾਮੀ ਹੱਸੀ ਬਾਗ ਕਿੱਥੇ ਇਚਰਾ ਹਾਂਜੀ। ਮੈਂ ਉਹਨੂੰ ਸ਼ਵਾਰਮਾ ਲਿਆ ਕੇ ਦਿੱਤਾ ਉਹਨੇ ਕਿਹਾ ਇਚਰਿਓ ਖਾਣਾ ਹੈ। ਬਦਾਮੀ ਬਾਗੋਂ ਤੇਰਾ ਭਰਾ ਪੈਦਲ ਟੁਰਿਆ इचरे हो शवारमा लैन हाँ जी। ते नाश्ते लिए पहुंचे हैं वापस। ਨਹੀਂ ਪਹੁੰਚੇ ਆ अच्छा ਫਿਰ ਇਸ਼ਕ ਵਾਲਿਆਂ ਦੀਆਂ ਦੌੜਾਂ ਤੇ ਲੱਗਦੀਆਂ ਹੁੰਦੀਆਂ ਇਹ ਉਹਦੀ ਇਸ਼ਕ ਵਾਲਦਾ ਨੇ ਅੱਧੀ ਜ਼ਬਾਨ ਨਾਲ ਮਿਸ ਕਾਲ ਵੀ ਕੀਤੀ ਹੈ ਨਾ अद्धी जबान ना दिया बावन नहीं है मार ਨਹੀਂ ਉਹ ਮਿਸਾਲ ਹੈਗੀ ਨਾ ਵੀ ਉਹਨਾਂ ਨੇ ਮਿਸ ਕਾਲ ਦਿੱਤੀ ਮੈਂ ਭੱਜ ਕੇ ਗਿਆ ਮੈਂ ਕਿਹਾ ਜੀ ਮਾਂ ਜੀ ਕਹਿੰਦੀ ਪੁੱਤਰ ਇਹ ਪਾਣੀ ਤੇ ਭਰ ਕੇ ਲਿਆ ਦੇ ਇਹ ਮੋਢਿਆਂ ਤੇ ਚੁੱਕੇ ਨੇ ਉਹ ਪਾਣੀ ਮੈਂ ਜਦੋਂ ਉਹਨਾਂ ਨੂੰ ਰੋਜ਼ ਕਹਿਣ ਦਿੰਦਾ ਵਾਂ ਤੂੰ ਕੌਣ ਨਾ ਪਾਣੀ ਦੇਣ ਵਾਲਾ ਤੂੰ ਪਾਣੀ ਸੁੱਕ ਗਿਆ ਸਾਰਾ ਟੱਬਰ ਤੂੰ ਪਾਣੀ ਦਿੰਦਾ ਓਏ ਫਿਰਦਾ ਉਧਰ ਹੀ ਨਾ। ਦੇਈ ਜਾਣਾ ਮਰੇ ਕਦੇ ਕਹਿਣ ਨਾ ਆਪ ਵੀ ਨਾ ਲੇਕਿਨ ਮੇਰਾ ਇਸ਼ਕ ਸੱਚਾ ਹੈ ਰੂਮ ਸਾਹਿਬ अच्छा ਉਹ ਕੀ ਕਹਿੰਦੇ ਹੁੰਦੇ ਨੇ ਸਿਆਣੇ ਇਸ਼ਕ ਆ ਜਾ ਗਦੀ ਪਰ तो ਪਰੀ ਕੀ ਚੀਜ਼ ਹੈ ਗਦੀ ਨਾ ਕਮੀਆਂ ਰੱਜੋ ਨੂੰ ਮੈਂ ਚਪੇੜ ਮਾਰ ਕੇ ਮੂੰਹ ਤੇ ਦੂਜੇ ਪਾਸੇ ਮੂੰਹ ਲਾ ਦੇਣਾ ਤੇਰਾ। ਮਿਸਾਲ ਹੁੰਦੀ ਹੈ ਮੈਂ ਮਿਸਾਲ मिसाल है दिल आया गदी पे तो परी क्या ਪਰੀ चीज ਕੀ है ਚੀਜ਼ ਹੈ तो ਮੈਂ ਯਕੀਨ ਕਰੋ ਸਾਰੀ ਜ਼ਿੰਦਗੀ ਉਹਨੂੰ ਇਸ਼ਕ ਕੀਤਾ ਹੈ ਔਰ ਕਰਦਾ ਰਹਾਂਗਾ ਉਹ ਯਾਰ 16 ਸਾਲ ਦੀ ਤੇ ਹੈਗੀ ਸਾਰੀ ਜ਼ਿੰਦਗੀ ਕਿਹੜਾ ਇਸ਼ਕ ਕਰਦੇ ਆ ਕੱਲ ਤੇ ਹਜੇ 10ਵੀਂ ਪਾਸ ਕੀਤੀ ਆ ਉਹਨੇ ਤੂੰ ਸਾਰੀ ਜ਼ਿੰਦਗੀ ਕਿੱਥੇ ਉਹਨੂੰ ਕਦੇ ਤਖਯਲ ਚ ਕਰਦਾ ਰਿਹਾ ਇਸ਼ਕ ਦਾ ਨਹੀਂ ਭਾਈ ਜਾਨ ਯਕੀਨ ਕਰੋ ਮੈਂ 12 ਸਾਲ ਉਹਨਾਂ ਦੀਆਂ ਮੱਝਾਂ ਚਾਰ ਲਾਂਗਾ ਓਏ ਅੱਧਾ ਕਿਲੋ ਦੁੱਧ ਲਿਆਉਂਦੀਆਂ ਤੂੰ ਉਹਨਾਂ ਦੀ ਕਿਹੜੀਆਂ ਮੱਝਾਂ ਚਾਰਦੇ? ਕਦੀ ਪਾਈਆ ਕਦੀ ਅੱਧਾ ਕਿਲੋ ਮੈਂ ਦੇ ਕੇ ਉਹਨਾਂ ਦੇ ਦੁੱਧ ਮੱਝਾਂ ਕਿਹੜੀਆਂ ਚਾਰਨੀਆਂ ਉਹਨਾਂ ਦੀਆਂ यार कहा मैं बच्चे- बदामी बाग में कौन सी मजे हैं यार जो तुम चार लोगे ਭਾਈ ਰਾਂਝੇ ਨੇ ਨਹੀਂ ਚਾਰੀਆਂ जा रही ਭਰਾ ਨੇ ਇਸ਼ਕ ਨਹੀਂ ਕੀਤਾ ਜੀ, ਜੀ। ਮੈਂ ਉਹਦੀ ਖਾਤਰ ਪਹਾੜੀ ਚੋਂ ਨਹਿਰ ਦੁੱਧ ਦੀ ਕੱਢ ਦਿਆਂਗਾ केड़ी पहाड़ी लाहौर च ते पहाड़ी कोई नहीं ਸ਼ਿਮਲਾ ਪਹਾੜੀ ਤੋਂ ਕੱਢ ਦਿਆਂਗਾ ਏਡੀਆਂ ਨਹੀਂ ਸੌਖੀਆਂ ਨਹਿਰਾਂ ਕੱਢਣੀਆਂ ਇਹ ਗੱਲਾਂ ਬਣੀਆਂ ਵਾ ਉਹ ਤੈਨੂੰ ਮੈਂ ਸ਼ਿਮਲਾ ਪਹਾੜੀ ਚ ਬੜੀਆ ਸ਼ੌਦੀ ਗੜੀਆਂ ਲਿਆ ਕੇ ਦੁੱਧ ਇੱਧਰ ਸੁੱਟ ਦੇਂਗੇ ਸ਼ਿਮਲਾ ਪਹਾੜੀ ਤੇ ਆਸ਼ਿਕ ਸਾਹਿਬ ਮੇਰੀ ਗੱਲ ਤੁਹਾਨੂੰ ਪਤਾ ਨਹੀਂ ਕਿਤੇ ਨਾ ਤੁਹਾਡਾ ਮਹੱਲੇ 'ਚ ਬਾਹ ਪੈ ਗਿਆ ਹੈ। ਤੁਸੀਂ ਸੁਣਿਆ ਨਹੀਂ ਕਿਸੇ ਪੇਂਟ ਵਾਲੇ ਨੇ। ਗਵਾਂਢੀ ਹੈਗਾ ਤੂੰ ਸਾਡੇ ਕਾਰਨਾਮੇ ਨਹੀਂ ਵੇਖੇ ਉਹ ਕਾਰਨਾਮੇ ਤੂੰ ਤੀਸਰੀ ਮੰਜ਼ਲ ਤੇ ਭਾਈ ਨਹੀਂ ਰੱਸਾ ਲੱਖ ਨੂੰ ਬੰਨ ਕੇ जी जी ਤੇ ਇੰਜ ਕਰਕੇ ਦੁਪਹਿਰੇ ਮੈਂ ਰੰਗ ਕੀਤਾ ਇੰਜ ਦੁਨੀਆ ਦੇਖ ਰਹੀ ਥੱਲੋਂ ਵੀ ਹੈ ਜੇ ਕਹਾ ਨਹੀਂ यार तो ऐसे ही होता ਇਸ ਗੱਲ ਨਾਲ ਤੇ ਤੈਨੂੰ ਸਾਰਾ ਮਹੱਲਾ ਕਲਫੈਂਗਰ ਕਹਿਣ ਡਿਆ ਫੈਂਗਰ ਨਹੀਂ ਨਕਲੀ ਫੈਂਗਰ ਹੁੰਦਾ ਹੈ क्लिप हैंगर है यार वो कलर हैंगर ਇਹ ਕਲ ਫੈਂਗਰ ਹੈ ਵੇ ਕਲ ਫੈਂਗਰ ਉਹਦੀ ਮਾਂ ਮੈਨੂੰ ਮਿਸ ਕਾਲਾ ਮਾਰਦੀ ਹੈ, ਮੈਂ ਠੱਕ ਕਰਕੇ ਪਹੁੰਚਣਾ ਉਹ ਸਾਰੇ ਫੋਨ 'ਚ ਤੇਰਾ ਹੀ ਨੰਬਰ ਆ ਉਹਦੀ ਮਾਂ ਦਾ ਤੈਨੂੰ ਹੀ ਮਿਸ ਕਾਲ ਮਾਰੀ ਪੂਰੇ ਜਾਂਦੀ ਮਹੱਲੇ ਦਾ ਉਹਦੀ ਮਾਂ ਕੋ ਨੰਬਰ ਹੈ ਹਾਂ ਤੂੰ ਕਿਉਂ ਫੌਰੀ ਪਹੁੰਚਦਾ ਵਾ ਤੇਰਾ ਤੇ ਨੰਬਰ ਹੀ ਨਹੀਂ ਹੈਗਾ ਉਹਨਾਂ ਕੋ ਕਿਉਂ ਨਹੀਂ ਉਹਦੀ ਕੁੜੀ ਕੋ ਰੱਜੋ ਕੋ ਮੇਰਾ ਨੰਬਰ ਹੈਗਾ ਉਹ ਭਾਜੀ ਉਹ ਕਹਿੰਦੀ ਕਿ ਮੇਰਾ ਭਰਾ ਹੈ ਬਿਜਲੀ ਵਾਲਾ ਉਹ ਯਾਰ ਉਹ ਲੱਖ ਵਾਰੀ ਕਹੀ ਜਾਵੇ ਮੈਂ ਤੇ ਨਹੀਂ ਮੰਨਦਾ अच्छा वैसे एक बात ਉਹ ਲੱਖ ਵਾਰੀ ਕਹੀ ਜਾਵੇ ਇਹਦਾ ਕੀ ਮਾਈਂਡ ਬਣਿਆ ਹੈ यार देखो अच्छा एक सेकंड आप ना लड़ने से पहले मुझे थोड़ा सा
मधुकर भाई ये बताएं आपको रज्जो क्यों पसंद है, ऐसी क्या खास बात है? ਪਹਿਲੇ ਮੈਂ ਦੱਸਾਂਗਾ ਭਾਈਜਾਨ बताएं जी बताएं। ਨਹੀਂ ਇਹ ਪਹਿਲੇ ਮੈਂ ਦੱਸਾਂਗਾ, ਐਵੇਂ ਤੂੰ ਦੱਸੇਗਾ ਕਾਸ ਕਰ ਲਾ। ਤੂੰ ਕੌਣ ਆ ਮੇਰੀ ਅੱਜ ਮਸ਼ੂਕ ਦੀਆਂ ਗੱਲਾਂ ਦੱਸਣ ਵਾਲਾ? ਮੇਰੀ ਕੀ ਲੱਗਦੀ ਆ? ਭਰਾ ਹੈ ਤੂੰ ਉਹਦਾ। ਓਏ ਉਹ ਭਰਾ ਉਹ ਦਿਲੋਂ ਕਹਿੰਦੀ ਮੈਂ ਤੇ ਨਹੀਂ ਮੰਨਦਾ। ਜਦੋਂ ਕਹਿੰਦੀ ਨਹੀਂ ਭਰਾਵਾ ਸਾਡੀ ਬੱਤੀ ਖਰਾਬ ਹੋ ਗਈ ਹੈ। ਯਾਰ ਉਹ ਤੇ ਉਹਦੀ ਅੰਮੀ ਲੱਗੇ ਹੁੰਦੀ ਤਾਂ ਕਹਿੰਦੀ ਹੈ। आपको क्या कहती है? ਭਾਜੀ ਮੈਨੂੰ ਉਹਦੀ ਪਤਾ ਕੀ ਅਦਾ ਪਸੰਦ ਹੈ क्या ਸ਼ਰਾਫਤ। हाय। ਔਰ ਯਕੀਨ ਕਰੋ ਉਹਦੀ ਵਾਲਦਾ ਨੇ ਮੈਨੂੰ ਉਹਦੇ ਘਰ 3 ਮਹੀਨੇ ਰੰਗ ਕੀਤਾ ਹੈ, ਵੱਡਾ ਘਰ ਹੈ ਉਹਨਾਂ ਦਾ। ਉਹਦੀ ਮਾਂ ਨੇ ਕਿਹਾ ਇਹਦੇ ਸਾਹਮਣੇ ਨਹੀਂ ਆਉਣਾ ਤੇ ਨਹੀਂ ਆਈ। 3 महीने नहीं आई। तुम उनके घर रंग ਹੁਣ करते ਕਿਹਾ ਇੱਧਰ रहे हो? ਰੰਗ ਜਿਹੜਾ ਕਰਨ ਵਾਲਾ ਤੂੰ ਇੱਧਰ ਆਉਣਾ ਹੀ ਨਹੀਂ ਆਈ। ਔਰ ਇਹ ਇਸ਼ਾਰਾ ਸਿਰਫ ਮੈਂ ਹੀ ਸਮਝਿਆ ਕਿ ਉਹ ਕੀ ਕਹਿਣਾ ਚਾਹੁੰਦੀ ਹੈ ਦਿਲ 'ਚ ਸਾਨੂੰ। जो 3 महीने वो सामने नहीं आई। ਨਾ ਹੂੰ ਸਾਹਿਬ ਇਹ ਗੱਲ ਸਹੀ ਹੈ, ਮੈਂ ਜਿਹੜੀ ਗੱਲ ਹੱਕ ਦੀ ਹੈ ਮੈਂ ਮੰਨਦਾ ਵਾਂ। ਘਰ ਉਹਨਾਂ ਦਾ ਵੱਡਾ ਹੀ ਆ। ਵੱਡਾ ਹੈ। ਮੈਂ ਉਹਨਾਂ ਦੇ ਘਰ ਵਾਇਰਿੰਗ ਕੀਤੀ ਹੈ, 729 ਦੀ ਤਾਰ ਸਾਰੀ ਮੈਂ ਪਾਈ ਹੈ ਉਹਨਾਂ ਦੇ ਘਰ। ਬੋਰਡ ਮੈਂ ਪਰੋਏ ਆ, ਬਾਹਰ ਡੀਪੀ ਉਹਨਾਂ ਦੀ ਮੈਂ ਮੇਨ ਲਾਈ ਹੈ। ठीक है। ਚੇਂਜ ਓਵਰ ਉਹਨਾਂ ਦੇ ਮੈਂ ਘਰ ਲਾਇਆ ਤੇ ਵੇਲੇ ਕਿ कितना ਵੇਲੇ अरसा लगा इसमें करने? 3 ਮਹੀਨੇ ਲੱਗੇ ਆ ਮੈਨੂੰ ਸਾਰਾ, ਲੇਕਿਨ ਸਾਹਮਣੇ ਨਹੀਂ ਆਈ। ਇਸ਼ਾਰਾ ਉਹਨੇ ਮੈਨੂੰ ਦਿੱਤਾ ਵਾ, ਸਿਗਨਲ ਦਿੱਤੇ ਪੂਰੇ, सामने ना आके। ਸਾਹਮਣੇ ਨਾ ਆ ਕੇ। ਉਹ ਸਿਗਨਲ ਦਿੱਤੇ ਉਹ ਵਾਰ 'ਚ ਕੰਮ ਕਰਦੀ ਹੈ, ਤੈਨੂੰ ਸਿਗਨਲ ਦਿੱਤੇ ਹੈ ਭਾਈ ਜੀ। ਇਹਨੇ 1 ਰੁਪਈਆ ਨਹੀਂ ਛੱਡਿਆ। ਯਕੀਨ ਕਰੋ ਤੇਰੇ ਭਰਾ ਨੇ 20,000 ਰੁਪਇਆ ਛੱਡਿਆ। ਮਾਂ ਨੇ ਕਿਹਾ ਮੈਂ ਨਹੀਂ ਦੇਣਾ, ਮੈਂ ਕਿਹਾ ਮਾਜੀ ਨਾ ਦਿਓ। कितना बिल कितना था टोटल? 28 ਲੱਖ ਰੁਪਇਆ ਸੀ ਭਾਈ। 20,000 ਛੱਡਿਆ। यार इश्क दी इंतहा करती सोने तू। ਪੈਸਾ ਕੀ ਹੈ ਫਿਰ? ਇਸ਼ਕ ਅੱਗੇ ਪੈਸਾ ਕੁਛ ਨਹੀਂ ਹੈ। अच्छा आपने कोई पैसा नहीं जोड़ा क्यों? ਉਹ ਸਾਰੇ ਪਿਆਰ ਆਪਣੀ ਜਗ੍ਹਾ ਤੇ ਇਹਨੇ ਐਡਾ ਕਾਰੋਬਾਰ। ਤਾਰ ਦਾ ਟੋਟਾ ਨਹੀਂ ਛੱਡਿਆ ਉੱਥੇ। ਉਹ ਵੀ ਥੈਲੇ 'ਚ ਪਾ ਲਿਆ। ਚੋਰ ਦਾ ਬੱਚਾ ਹੈ। ਚੋਰ ਦਾ ਬੱਚਾ ਨਾ ਕਹੀ ਓਏ, ਕਾਪਰ ਦਾ ਭਾਅ ਪਤਾ ਕੀ ਹੈ? यार चोरी तो चोरी है, कॉपर का जो मर्जी है। तो अच्छा तुमने जोड़ा क्यों नहीं? 1 रुपया क्यों नहीं जोड़ा? ਇਸ਼ਕ ਆਪਣੀ ਜਗ੍ਹਾ ਤੇ, ਕਾਰੋਬਾਰ ਆਪਣੀ ਜਗ੍ਹਾ ਤੇ। ਅਸੀਂ ਉਹਦੇ ਨਾਲ ਫਲੈਟ ਚੱਲ ਰਹੇ ਆ, ਬਿਲਕੁਲ ਸਾਦਾ ਸਿੱਧੇ ਪੈਰ ਤੇ। ਉਹਨੂੰ ਦਿਲੋਂ ਮੈਨੂੰ ਹੁਕਮ ਗਲਾਵੇ ਕੀ ਤੇਰੀ ਮੈਂ ਕਰਨਾ। ਲੱਤ ਤੋੜਾਂਗਾ ਤੂੰ ਮੇਰੇ- ਸਾਹਮਣੇ ਵਿੰਗਾ ਚੱਲੇਗਾ। ਮੈਂ ਤੈਨੂੰ ਦੱਸਦਾ। अच्छा आप देखें ਮੇਰੇ ਨਾਲ ਤੇ ਸਰ ਮੇਰੇ ਨਾਲ ਤੇ ਉਹਦਾ ਮਰੀ ਦਾ ਪ੍ਰੋਗਰਾਮ ਬਣਿਆ ਵਾ ਥੋੜੇ ਓਏ ਉਹ ਜਿੱਦਾਂ ਦੀ ਤੇਰੀ ਸ਼ਕਲ ਵੇਖੀ ਉਹ ਆਪ ਮਰੀ ਪਈ ਹੈ। ਮਰੀ ਦਾ ਪ੍ਰੋਗਰਾਮ। अच्छा नहीं आप यार देखें लड़े ना। मुझे ਨਾਲੇ कहीं- ਤੁਸੀਂ ਕੌਣ ਉਹ ਉਹ ਕੌਣ? ਤੁਸੀਂ ਕੌਣ ਮੈਂ ਤੇ ਆਪਣੇ ਮਾਪਿਓ ਨੂੰ ਭੇਜ ਰਿਹਾ ਅਗਲੇ ਹਫਤੇ ਉਹਨਾਂ ਦੇ ਘਰ। अच्छा हाँ जी। चलो वाह यार वो तो step मैं- ले रहा। आप ये करेंगे? ਕਿਉਂ ਨਾ? आप ਇਹਦਾ ਮਾਪਿਓ ਤੇ ਭਾਜੀ ਮੰਨਦਾ ਹੀ ਨਹੀਂ ਜੇ ਪਿਆ। वो नहीं मान रहे कि हमारा बेटा बहुत अच्छा है? ਨਹੀਂ ਉਹ ਕਹਿੰਦੀ ਜੀ ਲੜਕੀ ਬਹੁਤ ਖੂਬਸੂਰਤ ਹੈ, ਅਸੀਂ ਕਿਉਂ ਕਿਸੇ ਦੀ ਧੀ ਭੈਣ ਦਾ ਬੇੜਾ ਕਰਾਂਗੇ। ਨਹੀਂ ਤੂੰ ਇਹਦਾ ਮਾਮੇ ਵੱਲ ਹੋਇਆ ਪੁੱਛੋ ਨਹੀਂ ਹੋਇਆ। मामू की तरफ ਮੈਂ ਆਪ ਇਹਦੀ ਮੰਗਣੀ ਤੇ ਆਇਆ। यार ये क्या कह रहे हैं? ਪਰ ਮੈਂ ਤੇ ਮੰਗਣੀ ਤੋੜਤੀ ਉਹਦੇ ਨਾਲ। तुमने अपनी मंगनी तोड़ दी? कैसे तोड़ी? ਸਰ ਮਾਮੇ ਦੀ ਕੁੜੀ ਦਾ ਫੋਨ ਆਇਆ, ਮੈਂ ਕਿਹਾ ਓਕੇ। ओके ये टूटी कैसे? ਉਹ ਉਹਦਾ ਫੋਨ ਆਇਆ ਨਾ, ਕਿਆ? ਉਹ ਮੈਨੂੰ ਕਹਿੰਦੀ ਵੀ ਮੈਂ ਤੈਨੂੰ ਪਸੰਦ ਨਹੀਂ ਕਰਦੀ, ਤੇਰੀ ਮੇਰੀ ਮੰਗਣੀ ਨਹੀਂ। ਮੈਂ ਕਿਹਾ ਓਕੇ। यार अरे भाई, उसने कहीं- तोड़ी है, तुमने नहीं तोड़ी। कहीं- ਮੈਂ ਜਗ੍ਹਾ ਤੋਂ ਉਹਦਾ ਤੋੜੀ ਆ, ਜਵਾਬ। ਅਸੀਂ ਕੋਈ ਬੇਜ਼ਮੀਰ ਨਹੀਂ ਗਏ। उसने तोड़ी है। ਸਰ ਮੈਂ ਨਾ ਓਕੇ ਕਰਦਾ, ਉਹਦਾ ਪਿਓ ਦੇਖਦਾ ਕਿਦਾਂ ਟੁੱਟਦੀ ਹੈ। ਮੈਂ ਕੀਤੀ ਆ, ਮੇਰੇ ਵੱਲੋਂ ਪਹਿਲ ਹੋਈ ਆ। 36 ਜਗ੍ਹਾ ਤੇ ਇਹਨੂੰ ਜਵਾਬ ਹੋਇਆ ਵਾ। ਹਜ਼ੂਰ ਸਾਹਿਬ ਇਹਨੇ ਚਪੇੜ ਖਾਣੀ ਆ ਮੇਰੇ ਕੋਲੋਂ ਤੇ ਫੇਰ ਇਹਨੇ ਸਿੱਧੀ ਗੱਲ ਕਰਨੀ ਆ। 14 ਕੁ ਮੰਗਣੀਆਂ ਟੁੱਟੀਆਂ ਸਿਰਫ ਮੇਰੀਆਂ। ਉਹ ਥੋੜੀਆਂ ਹੁੰਦੀਆਂ। 27 से तोड़ी होती है। ਗੈਰਤ ਵਾਲਾ ਹੋਵੇ ਨਾ ਤੇ ਉਂਝ ਹੀ ਕਿਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਫੜ ਲਵੇ। ਮੈਂ ਵੀ ਨੀ ਉਹਦੇ ਨਾਲ ਇਸ਼ਕ ਕਰਦਾ। ਹਰੂਨ ਸਾਹਿਬ ਤੁਸੀਂ ਰੱਜੋ ਵੇਖੋ ਨਾ, ਯਕੀਨ ਕਰੋ, ਭੁੱਖ ਲੈਂਦੀ ਉਹਦੇ ਵੱਲ ਦੇਖ ਕੇ। ਇਹ ਬਿਲਕੁਲ ਠੀਕ ਕਹਿ ਰਿਹਾ ਜੀ। ਨਹੀਂ, ਯਕੀਨ ਤੂੰ- ਕਰੋ ਅੱਲਾਹ ਨੂੰ ਤੂੰ ਕਾਹਦਾ ਜਾਣਦੇ ਨੇ। ਵੈਰੀਫਾਈ ਕਰੀ ਜਾਨਾ? ਅੱਲਾਹ ਨੂੰ ਚੱਲੇਗਾ, ਰੱਬ ਕਿਤੇ ਵੀ ਦੇ ਸਕਦਾ। हाँ ਹੁਣ ਇੱਧਰ ਨਹੀਂ ਦਿੱਤਾ ਤੇ ਅਸੀਂ ਕੀ ਕਰੀਏ? कद क्या है? कद क्या है? ਕੱਦ ਭਾਜੀ ਮੈਂ 5 ਤਕਰੀਬਨ ਫੁੱਟ 8 ਇੰਚ। अरे वाह ਇਹਨਾਂ ਔਰਤਾਂ ਦਾ ਕੱਦ ਹੀ ਘੱਟ ਹੀ ਹੁੰਦਾ ਜੇ ਨਾ। वाह अच्छा 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 अच्छा। ਇਹ ਜਿਹੜੀ ਅੱਖ, ओए होए ਇਹ ਕਮਰ ਤੇ ਵਾਲ ਪੈਂਦੇ ਉਹਦੇ ਥੱਲੇ। ਓਏ ਆਪਣੇ ਇਹ ਜਿਵੇਂ ਕਹਿੰਦੇ ਨਾ ਮੈਂ ਮੱਝ ਲੱਗਣ ਕਣਕ ਦੇ ਵਾਲ ਬੋਲ ਲਵਾ ਕੋ ਮੂੰਹ ਸਿਰ ਤੇਰਾ तुम्हारे साथ अच्छी नहीं लगेगी रजू? ਅੱਛੀ ਐਵੇਂ ਨਹੀਂ, ਮਰੇ ਦਿਲ ਤੂੰ। ਦੀ ਗੱਲ ਹੁੰਦੀ ਆ ਹਰੂਨ ਫਿਰ ਸਾਹਿਬ। अच्छा नहीं मैं फैसला कर देता ਇਹਦਾ हूँ। ਸ਼ਕਲ ਦੇਖੋ ਉਹ ਭਾਈ ਚੱਲ ਯਕੀਨ ਸ਼ਕਲ ਕਰੋ। नहीं नहीं ਏਦਾਂ देखो ਤੂੰ- ਲੱਗਦਾ ਲਾਸ਼ ਨਾਲ ਸਿਗਰਟ ਬੁਝਾਈ ਹੁੰਦੀ ਹੈ। यार एक second, देखो लाश मेरी में बात सिगरेट सुनो, बुझाई नहीं। मेरी गुजारिश सुनो, तो मेरे पास आयो ना फैसले के ਵਲੀਮੇ ਤੇ ਗਾਣਾ ਚਲਾਇਆ ਹੁੰਦਾ ਦੇਖੋ ਤਾਂ ਸਹੀ। लिए। मेरे पास आयो ना फैसले। ਹਾਂਜੀ ਹਾਂਜੀ मेरी गुजारिश सुनो, ਹਾਂ अगर तसल्ली से मेरी बात सुनो, ये जिंदगी जो है ना इसमें तुम्हें अभी बड़ी लड़कियां मिलेंगी, बहुत लड़कियां मिलेंगी, बिल्कुल ठीक। जिंदगी में बहुत लोग आएंगे। बिल्कुल ठीक है। तुम इंशाल्लाह ताला खुद पे मेहनत करो, रज्जो से बेहतर लड़की तुम्हारी जिंदगी में आ जाएगी। आ जाएगी। अगर वो तुम्हारे सामने नहीं आती ना तो इसका मतलब है कि एक सिग्नल है कि
तुम ना देखो उसकी तरफ। मेरी गुजारिश ये है कि उससे शादी ना करो जिससे तुम उससे करो जो तुमसे प्यार करे। हाँ तो यही मैंने समझा। अच्छा अब तुम सुन लो जी। तुमने बताया उनका घर बहुत बड़ा है। हाँ जी। इतना बड़ा घर है, तुमने रंग किया, आपने जो कुछ आप बता रहे हैं वो काफी मुखय्यर लग रहे हैं, तो ये जोड़ मुनासिब नहीं है। मैं आपसे भी ये गुजारिश करूंगा, अगर आप अच्छी और शानदार जिंदगी चाहते हैं, उसकी भी, उससे आप प्यार करते हैं ना, तो उसको कहीं और बसने दें। मेरी इस बात पे जरा तसल्ली से गौर करें, आप ऐसी जगह शादी करें कि आपकी भी जिंदगी अच्छी गुजर सके। मैं कॉल ले लूं? मेरी बात आपको समझ आ गई? ਲੈ ਲਓ ਜੀ ਲੈ ਲਓ ਅੱਛੀਆਂ ਗੱਲਾਂ ਕਰ ਰਹੇ ਹਾਂ हेलो रजो दोवें जे बैठे ने मैं समझाता मैं आना इस तो बाद आना तेरे को। हेलो ਇਹ भाई ਤੁਹਾਡੇ जान। ਤੁਹਾਡੇ ਫੋਨ ਦੇ ਵਿੱਚ ਰੱਜੋ ਦਾ ਜ਼ਿਕਰ ਕਿੱਧਰੋਂ ਆ नहीं ਗਿਆ नहीं किसी दोस्त दा सी। मैं तो क्या तू साडा वो पिओ दोस्त बन के क्या- समझाना तू खामद बन के समझाना वो नंबर ओदा कटो। नहीं नहीं यार मैंने कोई नंबर कटोगा। यार ਲੈ ਰੱਜੋ भाजी तो जो मैं ड्राइवर दा फोन सी। मैं आवाज सुनी है मैनू 20 बारी उत्थों गाਲਾਂ ਪਈਆਂ ਨੇ। नाज़रीन आपसे मिलते हैं अगले घंटे। ਰੱਜੋ ਨੂੰ 2 ਜਣੇ ਪਿਆਰ ਕਰਦੇ, ਤੀਸਰਾ ਵੀ ਆ ਦੂਸਰਾ ਗਿਆ। ਵੀ ਆ ਗਿਆ, 2 ਲੜਦੇ ਰਹਿ ਗਏ, ਤੀਜਾ ਲੈ ਗਿਆ। ਸੋ ਬਹੁਤ ਵਧੀਆ ਵੀਡੀਓ ਬਣਾਈ ਸੀ ਇਹਨਾਂ ਨੇ, ਤੇ ਐਤਕੀ ਇਹਨਾਂ ਨੇ ਜਿਹੜਾ ਪਿਛਲਾ ਬੈਕਗ੍ਰਾਉਂਡ ਸੀਗਾ ਇਹਨਾਂ ਦਾ ਸਟੂਡੀਓ ਸੀ ਉਹ ਚੇਂਜ ਸੀਗਾ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਕਿਹਦਾ ਕਿਰਦਾਰ ਤੁਹਾਨੂੰ ਵਧੀਆ ਲੱਗਾ, ਗੋਗੇ ਦਾ ਜਾਂ ਸਲੀਮ ਦਾ, ਹਨਾ। ਤੇ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ। ਸਤਿ ਸ਼੍ਰੀ ਅਕਾਲ।